ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਾਈ ਕਰਮਜੀਤ ਸਿੰਘ ਜੀ ਬਣ ਗਏ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ। ਤੇ ਜਦੋਂ ਪ੍ਰਧਾਨਗੀ ਕਿਸੇ ਹੋਰ ਕੋਲੇ ਚਲੀ ਗਈ ਤੇ ਦਾਦੂਵਾਲ ਸਾਹਿਬ ਤੇ ਨਲਵੀ ਸਾਹਿਬ ਦਾ ਨਾਰਾਜ਼ ਹੋਣਾ ਤਾਂ ਫਿਰ ਬਣਦਾ ਹੀ ਸੀ। ਕਹਿੰਦੇ ਨਾਰਾਜ਼ ਹੋ ਗਏ। ਬਿਲਕੁਲ ਪ੍ਰਵੀਨ ਜੀ, ਹਰਿਆਣਾ ਦੀ ਐਡਹੌਕ ਕਮੇਟੀ ਜਿਹੜੀ ਬਣਾਈ ਗਈ ਆ, ਉਹਦੀ ਕਾਰਜਕਾਰਨੀ ਦੀ ਸਮੁੱਚੀ ਜਿਹੜੇ ਮੈਂਬਰ ਨੇ ਉਹਨਾਂ ਦੀ ਬੈਠਕ ਹੁੰਦੀ ਆ, ਔਰ ਉਸ ਬੈਠਕ ਦੀ ਬਕਾਇਦਾ ਤੌਰ ਤੇ ਉੱਤੇ ਮਤਲਬ ਅਗਵਾਈ ਕੀਤੀ ਜਾਂਦੀ ਹੈ ਅਧਿਕਾਰੀਆਂ ਵੱਲੋਂ। ਜਿਹੜੇ ਡੀਸੀ ਨੇ ਉੱਥੇ ਦੇ ਉਹਨਾਂ ਵੱਲੋਂ ਕੁਰਕਸ਼ੇਤਰ ਦੇ ਖੇਤਰ ਦੇ ਵਿੱਚ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਵੱਲੋਂ ਮਿੰਨੀ ਸੈਕਟਰ ਦੇ ਵਿੱਚ ਇਹ ਬੈਠਕ ਬੁਲਾਈ ਜਾਂਦੀ ਹੈ ਤੇ ਉਸ ਦੇ ਦੌਰਾਨ ਇਹ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜੀ। ਤੇ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਦੇ ਅਹੁਦੇ ਲਈ ਨਾਮ ਪੇਸ਼ ਕੀਤਾ ਜਾਂਦਾ ਹੈ ਬਾਬਾ ਕਰਮਜੀਤ ਸਿੰਘ ਹੋਰਾਂ ਦਾ। ਤੇ ਬਾਬਾ ਕਰਮਜੀਤ ਸਿੰਘ ਹੋਰੀ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਉੱਥੇ ਡੇਰਾ ਹੈ, ਗੁਰਦੁਆਰਾ ਡੇਰਾ ਅੱਡਣ ਸ਼ਾਹੀ ਯਮੁਨਾ ਨਗਰ, ਉਹਦੇ ਮੁਖੀ ਨੇ ਤੇ ਉਹ ਇੱਧਰ ਮੈਂਬਰ ਨੇ। ਤੇ ਉਹਨਾਂ ਦਾ ਜਦੋਂ ਨਾਂ ਪੇਸ਼ ਹੁੰਦਾ ਤਾਂ ਮਤਲਬ ਕਿ ਦਾਦੂਵਾਲ ਹੋਰੀ ਨਾਰਾਜ਼ ਹੋ ਜਾਂਦੇ ਨੇ ਇਸ ਗੱਲ ਤੋਂ। ਬਲਜੀਤ ਸਿੰਘ ਦਾਦੂਵਾਲ ਹੋਰੀ ਨਾਰਾਜ਼ ਹੋ ਕੇ ਮੀਟਿੰਗ 'ਚ ਉੱਠ ਕੇ ਜਾਣ ਲਈ ਜਦੋਂ ਬਾਹਰ ਜਾਣ ਲੱਗਦੇ ਨੇ ਤਾਂ ਬੂਹੇ ਕੋਲ ਜਾ ਕੇ ਕਹਿੰਦੇ ਨੇ ਕਿ ਮੈਂ ਇਸ ਨਾਲ ਸਹਿਮਤ ਨਹੀਂ, ਇਸ ਨਾਲ ਮੈਂ ਮੀਟਿੰਗ ਦਾ ਬਾਈਕਾਟ ਕਰਦਾ ਜੀ। ਤੇ ਜਿਹਨੇ ਮੀਟਿੰਗ ਦਾ ਬਾਈਕਾਟ ਕਰਨਾ ਮੇਰੇ ਨਾਲ ਉੱਠ ਕੇ ਬਾਹਰ ਆ ਜਾਓ। ਠੀਕ ਹੈ। ਤੇ ਉਹ ਕੁਝ ਪਲਾਂ ਲਈ ਇੰਤਜ਼ਾਰ ਕਰਦੇ ਆ, ਇੱਕ ਵੀ ਬੰਦਾ ਉੱਠ ਕੇ ਨਾਲ ਨਹੀਂ ਆਉਂਦਾ। ਓਹੋ, ਅੱਛਾ। ਤੇ ਦਾਦੂਵਾਲ ਹੋਰੀ ਉੱਠ ਕੇ ਨਾਰਾਜ਼ ਹੋ ਕੇ 6ਵੀਂ ਪਾਤਸ਼ਾਹੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਵਿੱਚ ਜਿਹੜਾ ਦਫ਼ਤਰ ਇਹਨਾਂ ਦਾ ਬਣਿਆ ਹੋਇਆ ਉੱਥੇ ਆ ਕੇ ਬਹਿ ਜਾਂਦੇ ਨੇ। ਹਾਂਜੀ, ਠੀਕ ਹੈ। ਤੇ ਉਸ ਤੋਂ ਬਾਅਦ ਪ੍ਰਕਿਰਿਆ ਉਵੇਂ ਹੀ ਜਾਰੀ ਰਹਿੰਦੀ ਹੈ। ਫਿਰ ਇਸ ਦੌਰਾਨ ਮਤਲਬ ਕਿ ਉਪ ਪ੍ਰਧਾਨ ਦੇ ਲਈ ਨਲਵੀ ਸਾਹਿਬ ਦਾ ਨਾਮ ਪੇਸ਼ ਕੀਤਾ ਜਾਂਦਾ, ਦੀਦਾਰ ਸਿੰਘ ਨਲਵੀ ਦਾ। ਤੇ ਜਦੋਂ ਸੀਨੀਅਰ ਉਪ ਪ੍ਰਧਾਨ ਦੇ ਲਈ ਨਲਵੀ ਦਾ ਨਾਮ ਆਉਂਦਾ, ਜੇ ਉਹਦੇ ਪਰ ਚਰਚਾ ਹੀ ਚੱਲ ਰਹੀ ਹੁੰਦੀ ਹੈ ਕਿ ਅਚਾਨਕ ਇੱਕ ਮੈਂਬਰ ਉੱਠ ਕੇ ਭੁਪਿੰਦਰ ਸਿੰਘ ਦਾ ਨਾਮ ਵੀ ਪੇਸ਼ ਕਰ ਦਿੰਦਾ ਸੀਨੀਅਰ ਮੀਤ ਪ੍ਰਧਾਨ ਦੇ ਲਈ। ਤੇ ਜਦੋਂ ਇੱਕੋ ਅਹੁਦੇ ਦੇ ਲਈ ਦੋ ਨਾਂ ਪੇਸ਼ ਹੋ ਜਾਂਦੇ ਨੇ ਤਾਂ ਦੀਦਾਰ ਸਿੰਘ ਨਲਵੀ ਨਾਰਾਜ਼ਗੀ ਜਤਾਉਂਦੇ ਨੇ ਕਿ ਏਦਾਂ ਨਹੀਂ ਹੁੰਦਾ ਕਿ ਪਹਿਲਾਂ ਇੱਕ ਨਾਂ ਤੇ ਚਰਚਾ ਚੱਲ ਰਹੀ ਆ ਤੇ ਜਦ ਨੂੰ ਦੂਸਰੇ ਨਾਂ ਦੇ ਹੱਕ 'ਚ ਬਾਹਾਂ ਵੱਧ ਖੜੀਆਂ ਹੋਣ ਲੱਗਦੀਆਂ ਨੇ। ਤੇ ਜਦੋਂ ਦੀਦਾਰ ਸਿੰਘ ਨਲਵੀ ਦੇਖਦੇ ਨੇ ਕਿ ਭੁਪਿੰਦਰ ਸਿੰਘ ਦੇ ਹੱਕ ਦੇ ਵਿੱਚ ਵੱਧ ਮੈਂਬਰ ਨੇ ਤਦ ਉਹ ਵੀ ਨਾਰਾਜ਼ ਹੋ ਕੇ ਮੀਟਿੰਗ 'ਚੋਂ ਬਾਈਕਾਟ ਕਰਨ ਲਈ ਉੱਠ ਕੇ ਖੜੇ ਹੋ ਜਾਂਦੇ ਨੇ। ਤੇ ਉਹਨਾਂ ਦੇ ਨਾਲ 5-6 ਮੈਂਬਰ ਵੀ ਖੜੇ ਹੁੰਦੇ ਨੇ ਜੀ। ਨਲਵੀ ਦੇ ਨਾਲ ਕੁਝ ਮੈਂਬਰ ਵੀ ਮੀਟਿੰਗ ਛੱਡ ਕੇ ਬਾਹਰ ਆ ਜਾਂਦੇ ਨੇ। ਸੋ ਦੋ ਲੀਡਰ ਦਾਦੂਵਾਲ ਔਰ ਨਲਵੀ ਮੀਟਿੰਗ ਤੋਂ ਬਾਹਰ ਆ ਜਾਂਦੇ ਨੇ। ਉਸ ਤੋਂ ਬਾਅਦ ਬਾਕੀ ਸਾਰੇ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ, ਜੂਨੀਅਰ ਮੀਤ ਪ੍ਰਧਾਨ ਦੀ, ਜਨਰਲ ਸਕੱਤਰ ਦੀ, ਜੁਆਇੰਟ ਸਕੱਤਰ ਦੀ। ਸੋ ਸਾਰੇ ਬਾਬਾ ਕਰਮਜੀਤ ਸਿੰਘ ਨੂੰ ਪ੍ਰਧਾਨ ਬਣਾ ਲਿਆ ਗਿਆ, ਭੁਪਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਤ੍ਰਿਲੋਕ ਵਾਲਾ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਤਾ ਗਿਆ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਹੋਰਾਂ ਨੂੰ ਜਨਰਲ ਸਕੱਤਰ ਬਣਾਤਾ ਗਿਆ, ਮੋਹਨਜੀਤ ਸਿੰਘ ਹੋਰਾਂ ਨੂੰ ਜੁਆਇੰਟ ਸਕੱਤਰ। ਸੋ ਪੂਰੀ ਟੀਮ ਚੁਣ ਕੇ ਫਿਰ 6ਵੀਂ ਪਾਤਸ਼ਾਹੀ ਦੇ ਗੁਰੂ ਘਰ ਜਾਂਦੀ ਆ, ਉੱਥੇ ਮੱਥਾ ਟੇਕਦੀ ਆ। ਉਹ ਤੋਂ ਬਾਅਦ ਇਹ ਟੀਮ ਚੰਡੀਗੜ੍ਹ ਲਈ ਰਵਾਨਾ ਹੋ ਜਾਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਨੀ ਆ, ਉਹਨਾਂ ਤੋਂ ਵਧਾਈਆਂ ਲੈਣੀਆਂ, ਜਾ ਕੇ ਮਿਲਣਾ। ਸੋ ਇਸ ਲਈ ਇਹ ਸਾਰੀ ਮਨਸ਼ਾ ਚੋਂ ਇੱਕ ਤਾਂ ਸਾਫ਼ ਹੈ ਕਿ ਇਹ ਹੁਣ ਸਰਕਾਰੀ ਧਿਰ ਵਜੋਂ ਕੰਮ ਕਰਨਗੇ ਜੀ। ਇਹ ਕਮੇਟੀ ਸਰਕਾਰ ਵੱਲੋਂ ਹੋਂਦ 'ਚ ਲਿਆਂਦੀ ਗਈ ਹੈ, ਇਹ ਆਜ਼ਾਦ ਸੰਸਥਾ ਵਜੋਂ ਕੰਮ ਕਰਨ ਦੀ ਮਨਸ਼ਾ ਨਜ਼ਰ ਨਹੀਂ ਆਉਂਦੀ। ਹਾਂ, ਜਿੱਥੋਂ ਤੱਕ ਦਾਦੂਵਾਲ ਨੂੰ ਸੀ, ਦਾਦੂਵਾਲ ਨੂੰ ਪੂਰੀ ਉਮੀਦ ਸੀ ਕਿ ਮੇਰਾ ਤਾਲਮੇਲ ਵੀ ਠੀਕ ਹੈ ਤੇ ਮੇਰਾ ਹੀ ਨਾਂ ਪੇਸ਼ ਕੀਤਾ ਜਾਏਗਾ ਤੇ ਮੈਨੂੰ ਇਹ ਪ੍ਰਧਾਨ ਚੁਣਿਆ ਜਾਏਗਾ। ਸੋ ਆਖਰ ਤੱਕ ਉਹ ਇਸ ਭੁਲੇਖੇ 'ਚ ਸੀ ਸ਼ਾਇਦ। ਸੋ ਉਹਨਾਂ ਦਾ ਭੁਲੇਖਾ ਟੁੱਟਿਆ। ਇਸੇ ਤਰ੍ਹਾਂ ਨਲਵੀ ਉਹਨਾਂ ਨੂੰ ਲੱਗਦਾ ਸੀ ਕਿ ਚਲੋ ਕੁਝ ਮੈਂਬਰ ਮੇਰੇ ਨਾਲ ਹੈਗੇ ਕਿ ਮੈਨੂੰ ਕਿਤੇ ਨਾ ਕਿਤੇ ਐਡਜਸਟ ਜ਼ਰੂਰ ਕਰਨਗੇ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਪ੍ਰਧਾਨ ਲਈ ਪੇਸ਼ ਕੀਤਾ ਸੀ। ਉਹਨਾਂ ਨੂੰ ਲੱਗਦਾ ਜੇ ਪ੍ਰਧਾਨ ਨਹੀਂ ਤਾਂ ਮੈਨੂੰ ਸੀਨੀਅਰ ਮੀਤ ਜਾਂ ਮੀਤ ਤਾਂ ਬਣਾ ਹੀ ਦੇਣਗੇ। ਪਰ ਉਹਨਾਂ ਦਾ ਨਾਮ ਉੱਥੇ ਜਦੋਂ ਖਾਰਜ ਹੋ ਜਾਂਦਾ ਉਹ ਵੀ ਨਾਰਾਜ਼ ਹੋ ਕੇ ਬਾਹਰ ਹੋ ਜਾਂਦੇ ਨੇ। ਪਰ ਇਹ ਸਾਰੀ ਕਾਰਵਾਈ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਨਾਰਾਜ਼ਗੀ ਪ੍ਰਗਟਾਉਂਦੀ ਆ। ਉਹ ਬਾਹਰੋਂ ਹੀ ਉਹ ਵਿਰੋਧ ਪ੍ਰਗਟਾਉਂਦੀ ਹੈ ਕਿ ਸਾਨੂੰ ਇਹ ਚੋਣ ਮਨਜ਼ੂਰ ਨਹੀਂ, ਸਾਨੂੰ ਇਹ ਕਮੇਟੀ ਮਨਜ਼ੂਰ ਨਹੀਂ, ਸਾਨੂੰ ਇਹ ਨੁਮਾਇੰਦੇ ਮਨਜ਼ੂਰ ਨਹੀਂ। ਉਹ ਕਹਿੰਦੇ ਜੀ ਇਹ ਅਜੇ ਵੀ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ। ਸੋ ਇਸ ਲਈ ਇਹ ਕਮੇਟੀ ਦੀ ਹੋਂਦ ਆਈ ਹੈ। ਪਰ ਹੁਣ ਦੇਖਣਾ ਹੋਵੇਗਾ ਕਿ ਬਾਬਾ ਕਰਮਜੀਤ ਦੀ ਅਗਵਾਈ 'ਚ ਜਿਹੜੀ ਇਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਆਈ ਹੈ, ਇਹ ਹੁਣ ਉੱਥੇ ਦੀਆਂ ਗੁਰੂ ਘਰਾਂ ਲਈ, ਉੱਥੇ ਦੇ ਸਿੱਖ ਭਾਈਚਾਰੇ ਲਈ, ਉੱਥੋਂ ਦੇ ਪੰਥਕ ਮਸਲਿਆਂ ਲਈ ਕਿਹੋ ਜਿਹੀ ਪਹਿਰੇਦਾਰੀ ਕਰਦੀ ਹੈ ਜਾਂ ਭਾਜਪਾ ਦੀ ਬੀ ਟੀਮ ਬਣ ਕੇ ਉਹਨਾਂ ਦੇ ਮਗਰ ਤੁਰਦੀ ਹੈ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕਿਹਾ ਜਾਂਦਾ ਕਿ ਸਿਰਫ ਅਕਾਲੀ ਦਲ ਦੇ ਮਗਰ ਤੁਰਦੀ ਹੈ, ਪੰਥਕ ਦੀ ਨੁਮਾਇੰਦਗੀ ਕਰਨ ਵਾਲੇ ਪਹਿਲ ਕਦਮੀਆਂ ਇਹਨਾਂ ਦੀਆਂ ਘੱਟ ਨਜ਼ਰ ਆਉਂਦੀਆਂ ਨੇ। ਅਕਾਲੀ ਦਲ ਦੇ ਹੱਕ 'ਚ ਜਾਂ ਅਕਾਲੀ ਦਲ ਦੇ ਪ੍ਰੋਗਰਾਮਾਂ ਅਨੁਸਾਰ ਚੱਲਣ ਦਾ ਇਹਨਾਂ ਦੀ ਰੂਪਰੇਖਾ ਵੱਧ ਨਜ਼ਰ ਆਉਂਦੀ ਹੈ। ਉਸੇ ਤਰ੍ਹਾਂ ਹੁਣ ਬਾਬਾ ਕਰਮਜੀਤ ਸਿੰਘ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸੇ ਤਰ੍ਹਾਂ ਉਸ ਪ੍ਰਸ਼ਨ ਚਿੰਨ੍ਹ ਦੇ ਦਾਇਰੇ 'ਚ ਆ ਜੇ ਕਿ ਕੀ ਇਹ ਪੰਥ ਦੀ ਨੁਮਾਇੰਦਗੀ ਕਰੇਗੀ, ਹਰਿਆਣਾ ਦੇ ਗੁਰੂ ਘਰਾਂ ਦੇ ਜਾਂ ਉੱਥੇ ਦੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰੇਗੀ, ਜਾਂ ਬੀ ਟੀਮ ਬਣ ਕੇ ਕੰਮ ਕਰੇਗੀ ਖੱਟਰ ਸਰਕਾਰ ਦਾ। ਸੋ ਇਹ ਦੇਖਣ ਵਾਲੀ ਗੱਲ ਹੈ।
ਵੱਡਾ ਸਵਾਲ ਇਹੀ ਹੈ ਜਿਹੜਾ ਤੁਸੀਂ ਰੇਜ਼ ਕੀਤੇ 2-3 ਵੇਖਣ ਵਾਲੀ ਗੱਲ ਇਹ ਹੈ। ਪਰ ਜਿਹੜੇ ਆਗੂ ਸ਼ਰਮਾ ਜੀ ਇੰਨਾ ਚਿਰ ਜੱਦੋਜਹਿਦ ਕਰਦੇ ਰਹੇ, ਜਦੋਂ ਮੀਟਿੰਗ ਚੁੱਟ ਕੇ ਨਾਲ ਕੋਈ ਵੀ ਨਹੀਂ ਗਿਆ, ਫਿਰ ਦੁੱਖ ਤਾਂ ਲੱਗਿਆ ਹੀ ਹੋਊ। ਲੱਗਿਆ ਬਿਲਕੁਲ ਜੀ ਝਟਕਾ ਲੱਗਦਾ।